अस्सलाम वालेकुम की हाल है जी मेरे भैनों भराओ। उम्मीद है कि तुसी सारे ठीक होवोगे। तो टाइटल तो तुसी वेख ही लिया, एक चुटकी संदूर की कीमत तुम क्या जानो। पंज त्यारे जिहड़े हजे तक तो इंडिया नहीं पिया मानदा, यानी मोदी सरकार मोदी मीडिया वो नहीं पिया मानदा कि पंज त्यारे उन्होंने तबाह हो गए ने। जिहड़े इत्थे आए सी वो वापस नहीं गए, तो इंशाअल्लाह अगों भी जिहड़े आणगे वो वापस नहीं जाणगे। और ਉਹ ਦਾਵਾ ਕਰਦੇ ਪਏ ਨੇ ਜੀ ਕਿ ਅਸੀਂ ਤੇ ਦੁਸ਼ਮਣ ਦੇ ਟਿਕਾਣਿਆਂ 'ਤੇ ਹਮਲਾ ਕੀਤਾ ਜੀ। ਜਿਹੜੇ ਕੋਈ ਇੱਥੇ ਤਾਲਿਬਾਨ ਪਤਾ ਨਹੀਂ ਉਹਨਾਂ ਨੇ ਲੁਕਾਏ ਨੇ, ਉਹ ਇੰਡੀਆ ਦੇ ਹੀ ਹੈਗੇ ਨੇ, ਕਿਉਂਕਿ ਸਭ ਤੋਂ ਜ਼ਿਆਦਾ ਬੰਬ ਬਲਾਸਟ ਮਸਜਿਦਾਂ 'ਚ ਪਾਕਿਸਤਾਨ ਵਿੱਚ ਹੋਏ ਨੇ। ਨਾ ਤਾਂ ਕਿਸੇ ਮੰਦਰ 'ਤੇ ਅਟੈਕ ਹੋਇਆ, ਨਾ ਕਿਸੇ ਗੁਰਦੁਆਰੇ 'ਤੇ, ਨਾ ਗਿਰਜੇ 'ਤੇ, ਸਿਰਫ ਮਸਜਿਦਾਂ 'ਤੇ ਅਟੈਕ ਹੋਇਆ। ਅਤੇ ਇਹਦਾ ਮਤਲਬ ਉਹ ਸਾਰੇ ਦਹਿਸ਼ਤਗਰਦ ਇੰਡੀਆ ਦੇ ਸੀ। ਕਿਉਂ ਇਸ ਤਰ੍ਹਾਂ ਹੀ ਹੈ ਨਾ ਜੀ, ਕਿ ਉੱਥੇ ਜੋ ਕੁਛ ਹੋਵੇ ਉਹ ਪਾਕਿਸਤਾਨ ਕਰਾਉਣ ਡਿਆ, ਅਤੇ ਇੱਥੇ ਜੋ ਕੁਛ ਹੋਣ ਡਿਆ ਉਹ ਫਿਰ ਇੰਡੀਆ ਕਰਾਉਣ ਡਿਆ। ਅਤੇ ਲੱਖਾਂ ਤੇ ਹਜ਼ਾਰਾਂ ਲੋਕ ਇਹਦੇ 'ਚ ਮਾਰੇ ਗਏ ਨੇ। ਸਕੂਲਾਂ ਦੇ ਵਿੱਚ ਧਮਾਕੇ, ਛੋਟੇ ਛੋਟੇ ਬੱਚੇ ਪਾਕਿਸਤਾਨ ਦੇ ਵਿੱਚ ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਅਤੇ ਉਹ ਸਾਰੀ ਜ਼ਿੰਮੇਵਾਰੀ ਫਿਰ ਇੰਡੀਆ 'ਤੇ ਹੀ ਜਾਂਦੀ ਹੈ। ਇਸ ਲਿਹਾਜ਼ ਦੇ ਨਾਲ ਬਾਰ ਬਾਰ ਪਾਕਿਸਤਾਨ ਕਹਿੰਦਾ ਰਿਹਾ ਜੀ ਕਿ ਇਨਵੈਸਟੀਗੇਸ਼ਨ ਕਰਾਓ। ਅਸੀਂ ਇਹਨੂੰ ਡਿਨਾਈ ਕਰਨੇ ਆ ਕਿ ਸਾਡੇ ਇੱਥੋਂ ਕੋਈ ਬੰਦਾ ਉੱਥੇ ਗਿਆ ਹੋਵੇ। ਜਦੋਂ ਇੱਕ ਬੰਦਾ ਤੁਹਾਨੂੰ ਮੂੰਹੋਂ ਜੀ ਕਹਿ ਰਿਹਾ ਆਪਣੇ, ਅਤੇ ਤੁਸੀਂ ਉਹਦੀ ਵੀ ਤਾਂ ਸੁਣੋ ਨਾ। ਪਰ ਨਹੀਂ, ਉਹਨਾਂ ਨੇ 2 ਵਾਰੀ ਇਲੈਕਸ਼ਨ ਜਿੱਤੇ ਆ ਪਾਕਿਸਤਾਨ ਦੀ ਨਫ਼ਰਤ ਦੇ ਚੱਕਰ ਵਿੱਚ ਮੋਦੀ ਸਰਕਾਰ ਨੇ। ਅਤੇ ਇੰਨੀ ਕੁ ਨਫ਼ਰਤ ਪਾਤੀ ਗਈ ਹੈ ਉੱਥੇ, ਖਾਸ ਤੌਰ 'ਤੇ ਹਿੰਦੂਆਂ ਦੇ ਦਿਲ ਦੇ ਵਿੱਚ, ਜ਼ਿਆਦਾਤਰ ਮੈਜੋਰਟੀ, ਠੀਕ ਹੈ, ਉਹਨਾਂ ਨੂੰ ਲਿਆਂਦਾ ਗਿਆ ਇਸ ਪਾਸੇ ਹਿੰਦੂਤਵਾ, ਕਿ ਅਸੀਂ ਇਹ ਸਾਰਾ ਹਿੰਦੁਸਤਾਨ ਹੀ ਬਣਾਉਣਾ। ਇੱਥੇ ਕੋਈ ਹੋਰ ਨਾ ਮੁਸਲਮਾਨ ਰਵੇ, ਨਾ ਸਿੱਖ ਰਵੇ, ਨਾ ਕ੍ਰਿਸਚਨ ਰਵੇ, ਇੱਥੇ ਸਿਰਫ ਹਿੰਦੂ ਹੀ ਰਹਿਣ, ਇਹ ਹਿੰਦੁਸਤਾਨ ਬਣ ਜਾਏ। ਤਾਂ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ। ਬਹੁਤ ਸਾਰੇ ਐਸੇ ਹਿੰਦੂ ਹੈਗੇ ਨੇ ਕਿ ਜਿਹੜੇ ਇਹ ਕੰਮ ਨਹੀਂ ਚਾਹੁੰਦੇ। ਕੱਲ੍ਹ ਤੇ ਉਹਨਾਂ ਨੇ ਉਹ ਜਿਹੜੇ ਸੋਨੀਆ ਗਾਂਧੀ ਦੇ ਭਰਾ ਨੇ, ਇੰਦਰਾ ਗਾਂਧੀ ਦਾ ਬੇਟਾ ਹੈ, ਉਹਨੂੰ ਵੀ ਆਪਣੇ ਨਾਲ ਮਿਲਾ ਲਿਆ, ਕਿਉਂਕਿ ਉਹ ਮੋਦੀ ਬਹੁਤ ਸਿਆਣਾ, ਬਹੁਤ ਸ਼ਾਤਰ ਇਨਸਾਨ ਹੈ, ਜਿਹਨੇ 12 ਸਾਲ ਇਸ ਕੁਰਸੀ 'ਤੇ ਕੱਢ ਲਏ ਨੇ ਔਰ ਕਿਸੇ ਨੂੰ ਕੁਸਕਣ ਨਹੀਂ ਦਿੱਤਾ। ਕਿਸੇ ਦੀ ਜੁਰਤ ਨਹੀਂ ਹੈਗੀ ਇੰਡੀਆ ਦੇ ਵਿੱਚ ਕਿ ਮੋਦੀ ਦੇ ਖਿਲਾਫ ਕੋਈ ਗੱਲ ਕਰੇ, ਠੀਕ ਹੈ ਜੀ। ਅਤੇ ਕਿਉਂਕਿ ਉਹ ਡਿਕਟੇਟਰਸ਼ਿਪ ਚੱਲਣ ਦੀ ਮੋਦੀ ਦੀ ਉੱਥੇ। ਅਤੇ ਹੁਣ ਮਸਲਾ ਇਹ ਵੇ ਕਿ ਸਿੱਖਾਂ ਦੇ ਬਾਰੇ ਦੇ ਵਿੱਚ ਇੱਥੇ ਬਹੁਤ ਸਾਰੀਆਂ ਗਲਤ ਫਹਿਮੀਆਂ ਸ਼ਾਇਦ ਵੀਡੀਓ ਬਣਾ ਬਣਾ ਕੇ ਨਾ ਮੋਦੀ ਸਰਕਾਰ ਦੇ ਲੋਕ ਪਾਉਂਦੇ ਪਏ ਨੇ। ਠਾਕਰ ਸਾਹਿਬ ਦੀ ਇੱਕ ਵੀਡੀਓ ਵਾਇਰਲ ਕੀਤੀ ਕਿ ਜੀ ਇਹ ਦੇਖੋ ਉਹ ਪਾਕਿਸਤਾਨੀ ਆਰਟਿਸਟ ਨੇ, ਇੰਡੀਆ ਦੇ ਬੇਸ਼ੁਮਾਰ ਆਰਟਿਸਟਾਂ ਨੇ ਬਿਆਨ ਦਿੱਤੇ। ਜਦੋਂ ਇਸ ਤਰ੍ਹਾਂ ਦੇ ਬਿਆਨ ਉਹ ਸੁਣਨਗੇ ਇੱਕ ਆਰਟਿਸਟ, ਅਤੇ ਉਹ ਫਿਰ ਆਰਟਿਸਟ ਇੱਥੋਂ ਦਾ ਵੀ ਫਿਰ ਰੱਦੇ ਅਮਲ ਦੇਗਾ। ਅਤੇ ਉਹਨਾਂ ਨੇ ਸਿੱਖਾਂ ਦੇ ਖਿਲਾਫ ਨਹੀਂ ਦਿੱਤਾ, ਕਿਉਂਕਿ ਸਿੱਖਾਂ ਨਾਲ ਤਾਂ ਉਹ ਰਹਿੰਦੇ ਨੇ ਭਰਾਵਾਂ ਤਰ੍ਹਾਂ, ਠੀਕ ਹੈ ਜੀ। ਸਾਰਿਆਂ ਨੂੰ ਹੀ ਪਤਾ ਇਹਦੇ 'ਚ ਕੋਈ ਢੱਕੀ ਛੁਪੀ ਗੱਲ ਨਹੀਂ। ਪਾਕਿਸਤਾਨੀ ਜਿਹੜੇ ਆਰਟਿਸਟਾਂ ਨੇ ਉਹਨਾਂ ਨਾਲ ਕੰਮ ਕੀਤਾ ਸਿੱਖਾਂ ਦੇ ਨਾਲ, ਉਹਨਾਂ ਨਾਲ ਬੜੇ ਪਿਆਰ ਮੁਹੱਬਤ ਦੇ ਨਾਲ। ਔਰ ਜਿਨ੍ਹਾਂ ਨਾਲ ਕੰਮ ਨਹੀਂ ਵੀ ਕੀਤਾ ਨਾ, ਜਿਹੜੇ ਸਿੱਖ ਇੱਥੇ ਯਾਤਰੀ ਪਾਕਿਸਤਾਨ ਆਉਂਦੇ ਰਹੇ ਨੇ, ਕਰਤਾਰਪੁਰ ਸਾਹਿਬ, ਅਗਰ ਸਾਡੀ ਕੋਈ ਸਿੱਖਾਂ ਦੇ ਨਾਲ ਕੋਈ ਦੁਸ਼ਮਣੀ ਜਾਂ ਪੁਰਾਣੀ 47 ਵਾਲੀਆਂ ਗੱਲਾਂ ਦਿਲ 'ਚ ਹੁੰਦੀਆਂ, ਅਤੇ ਮੈਨੂੰ ਦੱਸੋ ਕੋਈ ਸੋਚ ਸਕਦਾ ਕਿ ਕਰਤਾਰਪੁਰ ਸਾਹਿਬ ਐਡਾ ਸੋਹਣਾ ਬਣਾ ਕੇ ਉਹਦੇ 'ਤੇ ਇੰਨਾ ਪੈਸਾ ਲਾ ਕੇ ਅਤੇ ਦਾਵਤਾਂ ਦਿੱਤੀਆਂ ਜਾਂਦੀਆਂ ਬਾਰ-ਬਾਰ ਸਿੱਖਾਂ ਨੂੰ ਕਿ ਯਾਰ ਸਾਡੇ ਮੁਲਕ ਆਓ, ਸਾਡੇ ਮੁਲਕ ਆਓ। ਹਰ ਪਾਕਿਸਤਾਨੀ ਇੱਥੋਂ ਵੀਡੀਓ ਬਣਾ ਕੇ ਫਿਰ ਜਿਹੜੇ ਸਿੱਖ ਯਾਤਰੀ ਇੱਥੇ ਆਏ ਨੇ ਉਹਨਾਂ ਦੇ ਨਾਲ ਜਿਹੜਾ ਪਿਆਰ ਔਰ ਮੁਹੱਬਤ, ਔਰ ਜਿੰਨੇ ਵੀ ਲੋਕ YouTube ਭਰਿਆ ਪਿਆ ਕਿ ਉਹਨਾਂ ਨੇ ਆਪਣੀ ਯਾਨੀ ਰਿਸਪੈਕਟ ਜਿਹੜੀ ਉਹਨਾਂ ਨੂੰ ਦਿੱਤੀ ਹੈ, ਜਿਹੜੀ ਇੱਜ਼ਤ ਦਿੱਤੀ ਹੈ, ਉਹ ਹੁਣ ਢੱਕੀ ਛੁਪੀ ਨਹੀਂ ਹੈ, ਨਾ ਉਹ ਲੁਕ ਸਕਦੀ ਹੈ। ਅਤੇ ਮੋਦੀ ਸਰਕਾਰ ਨੂੰ ਲੱਗਿਆ ਕਿ ਫਿਰ ਪੰਜਾਬੀ ਆਪਸ ਦੇ ਵਿੱਚ ਰਲ ਪਏ ਆ, ਉਹਨੇ ਉਹੀ 47 ਵਾਲਾ ਚੱਕਰ ਹੁਣ ਫਿਰ ਚਲਾਉਣਾ ਇੱਕ ਦਫਾ ਫਿਰ। ਆਪ ਉਹਨੇ ਸਾਈਡ 'ਤੇ ਹੋ ਜਾਣਾ, ਠੀਕ ਹੈ ਜੀ। ਕਿਉਂਕਿ ਜ਼ਿਆਦਾ ਟਾਈਮ ਨਹੀਂ ਲੱਗੇਗਾ ਮੇਰੇ, ਕਿਉਂਕਿ ਹੁਣ ਸ਼ੁਰੂਆਤ ਹੋ ਗਈ। ਅਤੇ ਜਿੰਨਾ ਮਰਜ਼ੀ ਅਸੀਂ ਕੋਸ਼ਿਸ਼ ਕਰੀਏ ਕਿ ਆਪਸ ਦੇ ਵਿੱਚ ਅਸੀਂ ਇਕੱਠੇ ਰਲ ਕੇ ਰਹੀਏ, ਸਾਡੀ ਤਾਂ ਕੋਸ਼ਿਸ਼ ਪਾਕਿਸਤਾਨ ਦੇ ਵਿੱਚ ਤਾਂ ਅਸੀਂ ਮੈਂ ਕਦੀ ਕੋਈ ਨਾ ਗੱਲ ਸੁਣੀ ਹੈ। 47 ਜੋ ਹੋ ਗਿਆ। ਹਾਲਾਂਕਿ ਸਭ ਤੋਂ ਬੁਰੀ ਲੜਾਈ ਇਹਨਾਂ ਦੀ ਦੋਵਾਂ ਕੌਮਾਂ ਦੀ ਹੋਈ ਪੰਜਾਬ ਦੇ ਵਿੱਚ, ਜਿਹੜਾ ਕਿ ਇੰਤਹਾਈ ਅਫਸੋਸਨਾਕ। ਅਤੇ ਹੁਣ ਕੁਛ ਮਾਹੌਲ ਅੱਛਾ ਹੋਣ ਲੱਗਾ ਸੀ, ਕੁਛ ਕੋਲ ਆਉਣ ਡੇ ਸਨ, ਇੱਕ ਦੂਜੇ ਨੂੰ ਵੈਲਕਮ ਕਰਨ ਡੇ ਸਨ। ਉਹਨਾਂ ਨੇ ਫੜ ਕੇ ਉਹ 47 ਦੇ ਕੋਲ ਲਿਜਾ ਕੇ ਖਿਲਾਰ ਦਿੱਤਾ ਦੋਵਾਂ ਨੂੰ ਹੁਣ।
ਤੇ ਮੈਨੂੰ ਜਿੰਨੇ ਵੀ ਕੋਈ ਸਿੱਖ ਸੁਣਦੇ ਪਏ ਨੇ, ਪਰਿਵਾਰ ਜਾਂ ਭੈਣਾਂ ਭਰਾ ਜਾਂ ਕ੍ਰਿਸਚਨ ਉੱਥੋਂ ਦੇ, ਇੰਡੀਆ ਦੇ, ਜਿਹੜੇ ਮੁਸਲਮਾਨ ਨੇ, ਜਿਹੜੇ ਕ੍ਰਿਸਚਨ ਨੇ, ਜਿਹੜੇ ਹਿੰਦੂ ਨੇ, ਉਹਨਾਂ ਦੇ ਅੱਗੇ ਮੇਰੀ ਇੱਕ ਰਿਕੁਐਸਟ ਹੈਗੀ ਹੈ ਕਿ ਮੋਦੀ ਸਰਕਾਰ ਨੂੰ ਕੋਈ ਥੋੜ੍ਹਾ ਜਿਹਾ ਸਮਝਾਓ। ਸਾਡੇ ਮਜ਼ਹਬ ਦੇ ਵਿੱਚ ਦਹਿਸ਼ਤਗਰਦੀ ਜਿਹੜੀ ਹੈ ਹਰਾਮ ਹੈ। ਅਗਰ ਦਹਿਸ਼ਤਗਰਦੀ ਅਸੀਂ ਕਰਦੇ ਹੁੰਦੇ ਤਾਂ ਸਭ ਤੋਂ ਜ਼ਿਆਦਾ ਦੁਨੀਆ 'ਚ ਨੁਕਸਾਨ ਮੁਸਲਮਾਨਾਂ ਦਾ ਹੋਇਆ। ਸਾਡੀ ਮਸਜਿਦ ਜਿੱਥੇ ਇਬਾਦਤ ਕਰਨੇ ਆ ਅਸੀਂ, ਸਭ ਤੋਂ ਜ਼ਿਆਦਾ ਧਮਾਕੇ ਉੱਥੇ ਹੋਏ ਨੇ। ਇੱਕ ਮੁਸਲਮਾਨ ਤੇ ਆਪਣੀ ਇਬਾਦਤਗਾਹ ਦੇ ਵਿੱਚ ਧਮਾਕਾ ਨਹੀਂ ਕਰ ਸਕਦਾ, ਠੀਕ ਹੈ। ਇੱਕ ਦੂਜੇ ਨਾਲ ਭਾਵੇਂ ਲੜਦੇ ਨੇ, ਲੜਦੇ ਅਸੀਂ ਆਪਸ ਵਿੱਚ ਹੀ ਹਾਂ, ਅਸੀਂ ਬਾਹਰ ਦੇ ਨਾਲ ਤੇ ਘੱਟ ਹੀ ਲੜਨੇ। ਜ਼ਿਆਦਾਤਰ ਤਾਂ ਮੁਸਲਮਾਨ ਆਪਸ ਦੇ ਵਿੱਚ ਹੀ ਮਸਲਿਆਂ 'ਚ ਹੀ ਫਸੇ ਨੇ। ਜਿਸ ਤਰ੍ਹਾਂ ਸਿੱਖਾਂ ਦੇ ਵਿੱਚ ਵੀ ਆਪਸ ਵਿੱਚ ਇਖਤਲਾਫ ਨੇ, ਹਿੰਦੂਆਂ ਦੇ ਵਿੱਚ ਵੀ ਹੈਗੇ ਨੇ, ਮੁਸਲਮਾਨਾਂ 'ਚ ਵੀ ਇੰਜੀ ਇਖਤਲਾਫ ਨੇ, ਕ੍ਰਿਸਚਨਾਂ 'ਚ ਵੀ ਹੈਗੇ ਨੇ, ਠੀਕ ਹੈ ਜੀ। ਕੋਈ ਵੀ ਮਜ਼ਹਬ ਇਹ ਨਹੀਂ ਹੈ ਕਿ ਇੱਕੋ ਹੀ ਲਾਈਨ 'ਤੇ ਟੁਰਦਾ ਹੋਵੇ, ਸਾਰੇ ਵੱਖੋ ਵੱਖ ਹੁੰਦੇ ਨੇ। ਜਦੋਂ ਮੁਸ਼ਕਲ ਟਾਈਮ ਆਉਂਦਾ ਸਾਰੇ ਇਕੱਠੇ ਹੋ ਜਾਂਦੇ ਨੇ। ਤੇ ਇਹ ਜਿਹੜੀਆਂ ਪਾਲਿਸੀਆਂ ਚੱਲਦੀ ਏ ਇੰਡੀਆ ਦੀ ਸਰਕਾਰ, 84 ਦੇ ਵਿੱਚ ਜੋ ਕੁਝ ਹੋਇਆ ਇੱਕ ਕੌਮ ਦੇ ਖਿਲਾਫ, ਸਿੱਖ ਕੌਮ ਦੇ ਖਿਲਾਫ, ਉਹ ਢੱਕਿਆ ਛੁਪਿਆ ਨਹੀਂ, ਹੁੰਦੇ ਤੇ ਬੜੇ ਪਰਦੇ ਪਾਏ ਗਏ, ਬੜੇ ਪਰਦੇ ਪਾਏ ਗਏ, ਲੇਕਿਨ ਉਹ ਹਜੇ ਤੱਕ ਉਹ ਚੀਜ਼ਾਂ ਜਿਹੜੀਆਂ ਨੇ ਨਾ ਤਾਜ਼ਾ ਨੇ। ਤੇ ਆ ਜਾ ਕੇ ਗੱਲ ਹੈਗੀ ਏ ਕਿ ਨੁਕਸਾਨ ਕਿੰਦਾ ਹੁੰਦਾ ਆਮ ਇਨਸਾਨ ਦਾ। ਸਾਡੇ ਵੀ ਬੱਚੇ ਨੇ, ਤੁਹਾਡੇ ਵੀ ਬੱਚੇ ਨੇ, ਤੁਹਾਡੇ ਵੀ ਫੈਮਲੀਆਂ ਦੇ ਵਿੱਚ ਲੋਕ ਫੌਜ 'ਚ ਨੇ, ਸਾਡੇ ਵੀ ਇੱਥੇ ਫੈਮਲੀਆਂ ਦੇ ਲੋਕ ਜਿਹੜੇ ਨੇ ਫੌਜ ਦੇ ਵਿੱਚ ਨੇ। ਉਹਨਾਂ ਦੀਆਂ ਮਾਵਾਂ ਰਾਤ ਜਾ ਕੇ ਕਿਵੇਂ ਕੱਢਦੀਆਂ ਨੇ ਬਾਰਡਰਾਂ 'ਤੇ ਜਿਹੜੇ ਖਲੋਤੇ ਹੁੰਦੇ ਨੇ। ਸਵਾਲ ਸਿਰਫ ਇਨਸਾਨੀਅਤ ਦਾ। ਸਾਡੇ ਮਜ਼ਹਬ ਦੇ ਵਿੱਚ ਬੜਾ ਵਾਜ਼ਿਆ, ਬੜਾ ਵਾਜ਼ਿਆ ਸਾਡੇ ਕੋਲ, ਮਤਲਬ ਸਾਡਾ ਈਮਾਨ, ਸਾਡਾ ਜਿਹੜਾ, ਅਸੀਂ ਜੇ ਹਿੰਦੂਆਂ ਨਾਲ ਨਫ਼ਰਤ ਕਰਦੇ ਹੋਈਏ ਤਾਂ ਪਾਕਿਸਤਾਨ 'ਚ 500 ਪਿੰਡ ਹੈਗੇ ਨੇ ਹਿੰਦੂਆਂ ਦੇ। ਸਿੰਧ ਵਾਲੀ ਸਾਈਡ ਚਲੇ ਜਾਓ, ਭਰਿਆ ਪਿਆ ਹਿੰਦੂ ਉੱਥੇ। ਅਗਰ ਨਫ਼ਰਤ ਹੋਏ ਤਾਂ ਉੱਥੇ ਕੋਈ ਕਿਸੇ ਨੂੰ ਨੁਕਸਾਨ ਪਹੁੰਚਾਉਂਦਾ, ਲੇਕਿਨ ਅਸੀਂ ਇਕੱਠੇ ਰਹਿਣਾ। ਇੱਥੇ ਸਿੱਖ ਵੀ ਨੇ, ਇੱਥੇ ਕ੍ਰਿਸਚਨ ਵੀ ਨੇ। ਕਦੀ ਉਹਨਾਂ ਦੀ ਹਿਫਾਜ਼ਤ ਕਰਨਾ ਸਾਡੀ ਜ਼ਿੰਮੇਵਾਰੀ ਹੈ। ਅਸੀਂ ਆਪਸ ਵਿੱਚ ਭਾਵੇਂ ਲੜ ਪਈਏ ਇੱਥੇ ਮੁਸਲਮਾਨ, ਲੇਕਿਨ ਉਹਨਾਂ ਦੇ ਨਾਲ ਕੋਈ ਨਹੀਂ ਕਦੀ ਲੜਿਆ। ਕੋਈ ਉਹ ਤਾਂ ਮਤਲਬ ਹੁਣ ਹਰ ਬੰਦਾ ਤੇ YouTube ਦੇ ਉੱਤੇ ਵਲੋਗ ਬਣਾਉਣ ਡਿਆ। ਹਿੰਦੂ, ਪਾਕਿਸਤਾਨ ਦੇ ਹਿੰਦੂ ਲਿਖੋ ਤੁਸੀਂ, ਤੁਹਾਡੇ ਸਾਹਮਣੇ ਆ ਜਾਣਗੇ ਪਾਕਿਸਤਾਨ ਦੇ ਹਿੰਦੂ ਕਿਵੇਂ, ਮਤਲਬ ਉਹਨਾਂ ਨੂੰ ਕੋਈ ਇੱਥੇ ਪਾਬੰਦੀ, ਕੋਈ ਉਹਨਾਂ ਨੂੰ ਨਫ਼ਰਤ। ਜਿਵੇਂ ਉੱਥੇ ਮਸਜਿਦਾਂ ਤੋੜੀਆਂ ਜਾ ਰਹੀਆਂ ਪਿਛਲੇ 10-15 ਦਿਨ ਤੋਂ, ਪਹਿਲੇ ਵੀ ਬਹੁਤ ਸਾਰੀਆਂ ਇੰਜੀ ਤੋੜਦੇ ਰਹੇ ਨੇ। ਤੇ ਹਰ ਮਸਜਿਦ ਦੇ ਥੱਲੋਂ ਮੰਦਰ ਮੋਦੀ ਸਾਹਿਬ ਦਰਿਆਫਤ ਕਰ ਲੈਂਦੇ ਨੇ। ਪਤਾ ਨਹੀਂ ਉਹਨਾਂ ਦੇ ਕੋਲ ਕਿਹੜਾ ਕੋਈ ਚਿਰਾਗ ਹੈਗਾ। ਤੇ ਉਹਨਾਂ ਨੂੰ ਮਤਲਬ ਉਹਨਾਂ ਨੂੰ ਇੱਕ ਆਪਣੀ ਕੌਮ ਦਾ ਪਤਾ ਚੱਲ ਚੁੱਕਿਆ ਹੈ ਕਿ ਕਿਵੇਂ ਇਮੋਸ਼ਨਲੀ ਬਲੈਕਮੇਲ ਹੁੰਦੇ ਨੇ। ਉੱਥੋਂ ਮੋਦੀ ਸਾਹਿਬ ਸਾਰਿਆਂ ਨੂੰ ਬਲੈਕਮੇਲ ਕਰ ਲੈਂਦੇ ਨੇ ਇਮੋਸ਼ਨਲੀ। ਹੋ ਸਕਦਾ ਆਇੰਦਾ ਕੁਛ ਦਿਨਾਂ ਦੇ ਵਿੱਚ ਉਹ ਸਿੱਖਾਂ ਨੂੰ ਕੁਛ ਇਸ ਤਰ੍ਹਾਂ, ਕਿਉਂਕਿ ਦੇਖੋ ਦੋਵਾਂ ਪਾਸੇ ਨਾ ਉਹਨਾਂ ਨੇ ਅੱਗ ਲਵਾਉਣੀ ਹੈ ਕਿਸੇ ਤਰੀਕੇ, ਠੀਕ ਹੈ ਜੀ। ਉਹ ਵਿੱਚ ਕੁਛ ਨਾ ਕੁਛ ਐਸਾ ਕਰਨਗੇ ਕਿ ਉਹ ਐਸੇ ਸਬੂਤ ਛੱਡਣਗੇ ਜੀ ਇਹ ਵੇਖ ਲਓ ਪਾਕਿਸਤਾਨੀਆਂ ਨੇ ਕੀਤਾ। ਪਾਕਿਸਤਾਨ 'ਤੇ ਐਸਾ ਕੰਮ ਕੋਈ ਕਰਨਗੇ ਕਿ ਉਹ ਕਹਿਣਗੇ, ਮਤਲਬ ਪਾਕਿਸਤਾਨੀਆਂ ਨੂੰ ਇਹ ਲੱਗੇ ਕਿ ਸਿੱਖਾਂ ਨੇ ਕੀਤਾ। ਅਤੇ ਮੇਰੀ ਰਿਕੁਐਸਟ ਹੈਗੀ ਹੈ ਸਾਰਿਆਂ ਅੱਗੇ, ਕਿਉਂਕਿ ਸਾਡੇ ਪੰਜਾਬ ਦਾ ਬਾਰਡਰ ਬਹੁਤ ਕਰੀਬ ਹੈ ਔਰ ਸਾਡਾ ਬੜਾ ਅੱਛਾ ਵਕਤ ਗੁਜ਼ਰ ਰਿਹਾ ਹੈ, ਮਤਲਬ ਕੁਛ ਸਾਲਾਂ ਤੋਂ। ਮੈਂ ਚਾਹੁੰਦਾ ਵਾਂ ਕਿ ਉਹ ਇਸ ਤਰ੍ਹਾਂ ਹੀ ਗੁਜ਼ਰਦਾ ਰਹੇ। ਉਹਨਾਂ ਨੂੰ ਡਰ ਹੈ ਕਿ ਇਹ ਕਿਧਰੇ ਉਹ ਖਾਲਿਸਤਾਨ ਵਾਲੀ ਸਟੋਰੀ ਨਾ ਖੁੱਲ੍ਹ ਜਾਵੇ, ਕਿਉਂਕਿ ਉਹ ਬੈਠੇ ਨੇ ਬਾਹਰ ਦੇ ਮੁਲਕਾਂ 'ਚ, ਖਾਲਿਸਤਾਨੀ ਬੜੇ ਉਹ ਰੌਲਾ ਪਾਉਂਦੇ ਨੇ। ਅਤੇ ਉਹ ਅੰਦਰੋਂ ਡਰ ਤੇ ਰਹਿੰਦਾ ਨਾ ਬੰਦੇ ਨੂੰ, ਅਤੇ ਉਹ ਜੁਦਾਈਆਂ ਕਰਾਉਣਾ ਲਾਜ਼ਮ ਹੈ। ਚੜ੍ਹਦਾ ਪੰਜਾਬ ਅਤੇ ਲਹਿੰਦਾ ਪੰਜਾਬ, ਉਹ ਜੁਦਾਈਆਂ ਕਰਾਉਣੀਆਂ ਉਹਨਾਂ ਦੀਆਂ ਲਾਜ਼ਮ ਨੇ। ਅਤੇ ਸਾਡੇ ਇੱਥੇ ਨਾ ਕੋਈ ਐਸੀ ਬਿਆਨਬਾਜ਼ੀ ਹੈ ਸਿੱਖਾਂ ਦੀ ਲਈ, ਨਾ ਕੋਈ ਜਿਹੜੇ ਹਿੰਦੂ ਅਮਨ ਪਸੰਦ ਨੇ ਉਹਨਾਂ ਲਈ। ਅਤੇ ਲੇਕਿਨ ਉੱਥੇ ਜਿਹੜਾ ਮੋਦੀ ਮੀਡੀਆ ਨੇ ਅੰਨੀ ਪਾਈ ਹੈ ਨਾ, ਸਾਰੀ ਜੰਗ ਦੀ ਜਿਹੜੀ ਵਜ੍ਹਾ ਹੈ ਨਾ ਉਹ ਮੋਦੀ ਮੀਡੀਆ। ਅਤੇ ਇਲੈਕਸ਼ਨਾਂ ਦੀ ਖਾਤਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵਾਂ, ਸਿਆਸਤਦਾਨ ਕਿਸੇ ਹੱਦ ਤੱਕ ਵੀ ਜਾ ਸਕਦਾ। ਇੰਨੇ ਉੱਥੇ ਮੁਸਲਮਾਨ ਅੱਜ ਤੱਕ ਕਤਲ ਹੋਏ ਨੇ ਕਸ਼ਮੀਰ ਦੇ ਵਿੱਚ ਔਰ ਦੂਸਰੇ ਸ਼ਹਿਰਾਂ 'ਚ ਵੀ। ਸਾਰਿਆਂ ਨੂੰ ਪਤਾ ਯਾਰ ਇਹਦੇ 'ਚ ਕੋਈ ਲੁੱਕੀ ਛੁਪੀ ਗੱਲ ਹੀ ਨਹੀਂ ਹੈਗੀ, ਲੇਕਿਨ ਕਦੀ ਇੰਨਾ ਰੌਲਾ ਨਹੀਂ ਪਿਆ, ਕਿਸੇ ਕੋਲੋਂ ਬਦਲਾ ਲੈਣ ਦੀ ਗੱਲ ਨਹੀਂ ਹੋਈ, ਠੀਕ ਹੈ ਜੀ। ਜਿਹੜੇ ਕਸ਼ਮੀਰੀ ਇੰਨੇ ਮਾਰੇ ਜਾ ਰਹੇ ਨੇ, ਹਜ਼ਾਰਾਂ ਦੇ ਹਿਸਾਬ ਨਾਲ ਮਰ ਚੁੱਕੇ ਨੇ, ਬੱਚੇ ਔਰਤਾਂ ਵਿੱਚ ਹੀ, ਉਹਦਾ ਬਦਲਾ ਕੌਣ ਲਵੇ ਔਰ ਕਿਹਦੇ ਕੋਲੋਂ ਲਵੇ, ਕੋਈ ਜ਼ਿਕਰ ਨਹੀਂ। ਸਾਡੇ ਮਜ਼ਹਬ ਦੇ ਵਿੱਚ ਨਿਹੱਤੇ ਆਦਮੀ ਦੇ ਉੱਤੇ ਵਾਰ ਕਰਨਾ ਗੁਨਾਹ। ਅਸੀਂ ਨਿਹੱਤੇ 'ਤੇ ਵਾਰ ਨਹੀਂ ਕਰਦੇ, ਪਹਿਲੇ ਬੱਚੇ ਔਰਤਾਂ 'ਤੇ ਨਹੀਂ ਕਰਦੇ, ਬਜ਼ੁਰਗਾਂ 'ਤੇ ਨਹੀਂ ਕਰਦੇ। ਪਹਿਲ ਅਸੀਂ ਕਦੀ ਵੀ ਜੰਗ 'ਚ ਨਹੀਂ ਕਰਦੇ।
ਇਹ ਵੀ ਗਰੰਟੀ। ਸਾਡੇ ਤੇ ਹੁਣ ਅਟੈਕ ਹੋਇਆ, ਉਹਦੀ ਰਿਐਕਸ਼ਨ ਦੇ ਵਿੱਚ 5 ਹਥਿਆਰੇ ਡਿੱਗ ਪਏ ਨੇ। ਠੀਕ ਹੈ ਜੀ। ਹੁਣ ਉਹ ਇੰਡੀਅਨ ਸਰਕਾਰ ਮੰਨੇ ਨਾ ਮੰਨੇ, ਜ਼ਾਹਿਰ ਉਹ ਦੱਸਣਗੇ ਤਾਂ ਉਹਨਾਂ ਦੀ ਬੜੀ ਬਿਸਤੀ ਹੈ। ਉਹਨਾਂ ਦਾ ਤਾਂ ਅਰਬਾਂ ਰੁਪਇਆ ਦਾ ਨੁਕਸਾਨ ਹੋ ਗਿਆ। ਇੰਨੇ ਅਰਬਾਂ ਦੇ ਵਿੱਚ ਪਤਾ ਨਹੀਂ ਕਿੰਨੇ ਇੰਡੀਆ 'ਚ ਜਿੰਨੀ ਗੁਰਬਤ ਹੈ, ਜਿਸ ਤਰ੍ਹਾਂ ਅਸੀਂ ਦੇਖਦੇ ਹਾਂ YouTube ਚੈਨਲਾਂ ਦੇ ਉੱਤੇ, ਸਲੰਪ ਏਰੀਆ ਔਰ ਜਿਹੜੇ ਦੂਸਰੇ ਏਰੀਆ, ਔਰ ਜਿਹੜੀ ਪਾਣੀ ਦੀ ਉੱਥੇ ਕਿੱਲਤ ਹੈਗੀ, ਇੱਕ ਇੱਕ ਬੂੰਦ ਪਾਣੀ ਨੂੰ ਉੱਥੇ ਆਪਸ ਵਿੱਚ ਲੋਕ ਲੜਦੇ ਨੇ ਔਰ ਲਾਈਨਾਂ ਲੱਗੀਆਂ ਹੁੰਦੀਆਂ ਨੇ। ਪਾਕਿਸਤਾਨ ਦਾ ਕੋਈ ਇੱਕ ਏਰੀਆ ਮੇਰੇ ਖਿਆਲ 'ਚ ਨਹੀਂ ਹੈ ਜਿੱਥੇ ਇੰਜ ਟੂਟੀਆਂ ਦੇ ਅੱਗੇ ਲਾਈਨਾਂ ਲੱਗੀਆਂ ਹੋਣ, ਉੱਥੇ ਇਹ ਹਾਲਾਤ ਹੈਗੇ ਨੇ। ਸਾਡੇ ਇੱਥੇ ਸਿਰਫ ਕਰਾਚੀ ਦੇ ਵਿੱਚ ਤੰਗੀ ਹੈ ਪਾਣੀ ਦੀ, ਤੇ ਅੱਲਾ ਕਰੇ ਕਿ ਉਹ ਸਾਡੇ ਸਿਆਸਤਦਾਨ ਕੋਈ ਐਸਾ ਇੰਤਜ਼ਾਮ ਕਰਨ। ਕਿਸੇ ਦੀ ਵੀ ਹਕੂਮਤ, ਮੈਨੂੰ ਨਹੀਂ ਪਤਾ, ਨਾ ਤਾਂ ਮੈਂ ਕਿਸੇ ਦੀ ਹਕੂਮਤ ਦੀ ਫੇਵਰ 'ਚ ਨਾ ਕਿਸੇ ਦੇ ਕੋ ਖਿਲਾਫ, ਤੇ ਜਿਹੜੀਆਂ ਵੀ ਹਕੂਮਤਾਂ ਹਨ ਉਹਨਾਂ ਦਾ ਪਾਣੀ ਦਾ ਨਿਜ਼ਾਮ ਅੱਛਾ ਕਰਨ। ਬਾਕੀ ਸਾਰਿਆਂ ਪਾਸੇ ਠੀਕ ਹੈਗਾ ਪਾਣੀ ਦਾ ਨਿਜ਼ਾਮ। ਉੱਥੇ ਕਰਾਚੀ 'ਚ ਪਾਣੀ ਕਿਉਂਕਿ ਜ਼ਮੀਨ 'ਚੋਂ ਨਿਕਲਦਾ ਨਹੀਂ, ਦੂਰੋਂ ਜਾਂਦਾ ਵੇ, ਉੱਥੇ ਤੰਗੀ ਸੀਗੀ। ਬਾਕੀ ਤੇ ਔਰ ਉੱਥੇ ਵੀ ਇਹ ਨਹੀਂ ਕਿ ਬਾਲਟੀਆਂ ਫੜ ਕੇ ਖਲੋਤੇ ਹੁੰਦੇ ਨੇ, ਉੱਥੇ ਟੈਂਕਰਾਂ ਦੇ ਟੈਂਕਰ ਉਹਨਾਂ ਦੇ ਘਰਾਂ ਦੇ ਭਰੇ ਹੁੰਦੇ ਨੇ। ਇੱਕ ਇੱਕ ਬਾਲਟੀ ਨਾਲ ਪੂਰਾ ਪੂਰਾ ਦਿਨ ਨਹੀਂ ਗੁਜ਼ਾਰਦੇ ਉੱਥੇ। ਤੇ ਆਪਣੇ ਮੁਲਕ ਦੇ ਹਾਲਾਤ ਬਿਹਤਰ ਕਰਨ ਦੀ ਬਜਾਏ ਉਹ ਸਾਰੇ ਪੈਸੇ ਜਹਾਜ਼ਾਂ ਤੇ ਅਸਲੇ ਤੇ ਲਾਤੇ ਨੇ, ਤੇ ਉਹਦਾ ਫਾਇਦਾ ਕਿਸੇ ਨੂੰ ਕੀ ਹੋਣਾ? ਨੁਕਸਾਨ ਹੀ ਹੈ। ਉਧਰ ਇਕੋਨਮੀ ਜਿਹੜੀ ਹੈ ਇੰਡੀਆ ਦੀ, ਉਹਨੂੰ ਵੀ ਨੁਕਸਾਨ ਹੋਏਗਾ। ਉੱਥੇ ਜਿਹੜੀਆਂ ਫੈਕਟਰੀਆਂ ਨੇ, ਦੂਸਰੇ ਮੁਲਕਾਂ ਨੇ ਜਿਹੜਾ ਪੈਸਾ ਇਨਵੈਸਟ ਕੀਤਾ, ਲੋਕਾਂ ਨੂੰ ਰੋਜ਼ਗਾਰ ਮਿਲਿਆ, ਜੌਬਸ ਮਿਲੀਆਂ ਹੋਈਆਂ ਨੇ। ਅਗਰ ਜੰਗ ਰਹੇਗੀ ਤਾਂ ਕੋਈ ਵੀ ਮੁਲਕ ਜੰਗ ਵਾਲੇ ਮੁਲਕ ਦੇ ਵਿੱਚ ਆਪਣੀ ਇਨਵੈਸਟਮੈਂਟ ਨਹੀਂ ਕਰਦਾ, ਉਹ ਕੱਢ ਕੇ ਤੇ ਲੈ ਜਾਂਦਾ ਆਪਣਾ ਪੈਸਾ। ਤੇ ਦੋਵੇਂ ਐਟਮੀ ਤਾਕਤਾਂ ਨੇ, ਬਰਾਬਰ ਦੀਆਂ ਨੇ। ਠੀਕ ਹੈ ਜੀ। ਔਰ ਕਈ ਦਫਾ ਪੰਜਾ ਅਜ਼ਮਾਈ ਕਰ ਲਈ ਹੈ। ਅਸੀਂ ਅਭਿਨੰਦਨ ਵਾਪਸ ਕੀਤਾ ਸੀ, ਉੱਥੋਂ ਇੰਡੀਅਨ ਆਵਾਮ ਨੂੰ ਸਮਝ ਜਾਣਾ ਚਾਹੀਦਾ ਸੀ ਕਿ ਪਾਕਿਸਤਾਨ ਕੀ ਚਾਹੁੰਦਾ। ਆਇਆ ਤਾਂ ਹਮਲਾ ਕਰਨ ਸੀ, ਆਪਣਾ ਜਹਾਜ਼ ਵੀ ਗਵਾ ਲਿਆ ਤੇ ਕੈਦੀ ਵੀ ਬਣ ਗਿਆ ਸੀ, ਉਹਨੂੰ ਖਿਦਮਤ ਵੀ ਕੀਤੀ, ਚਾਹ ਵੀ ਪਿਆਈ, ਉਹਨੂੰ ਘਰ ਵੀ ਛੱਡ ਕੇ ਆਏ। ਫਿਰ ਜਿਹੜਾ ਇੱਥੇ ਕੁਲਭੂਸ਼ਣ ਯਾਦਵ ਬਲੋਚਿਸਤਾਨ ਦੇ ਵਿੱਚ ਜਿਹੜਾ ਧਮਾਕੇ ਕਰਾਉਂਦਾ ਫੜਿਆ ਗਿਆ, ਉਹਨੇ ਸਾਰਾ ਕੁਝ ਇਤਰਾਫ ਕੀਤਾ, ਇੰਡੀਆ ਨੇ ਵੀ ਐਕਸੈਪਟ ਕੀਤਾ ਜੀ ਸਾਡਾ ਹੀ ਹੈ, ਤੇ ਉਹ ਦਹਿਸ਼ਤਗਰਦ ਤੁਹਾਡਾ ਹੀ ਹੈ। ਆਪਣੀ ਗਲਤੀ ਨੂੰ ਦੇਖੋ ਕਿ ਤੁਸੀਂ ਕੀ ਕਰ ਰਹੇ ਹੋ। ਸਾਡਾ ਤੇ ਕੋਈ ਦਹਿਸ਼ਤਗਰਦ ਤੁਸੀਂ ਜੇ ਫੜਿਆ ਤੁਹਾਨੂੰ ਮਾਰ ਦਿਓ। ਠੀਕ ਹੈ। ਇਹ ਜਿਹੜੇ ਆਏ ਸਨ ਇਹ ਕਿੱਥੇ ਗਏ? ਉੱਥੇ ਆਰਮੀ ਕਿਉਂ ਨਹੀਂ ਸੀ? ਇਹ ਬਾਰ-ਬਾਰ ਜਿਨ੍ਹਾਂ ਦੇ ਘਰ ਦੇ ਲੋਕ ਮਰੇ ਨੇ ਉਹ ਸਵਾਲ ਕਰਦੇ ਪਏ ਨੇ ਕਿ ਉੱਥੇ ਆਰਮੀ ਕਿਉਂ ਨਹੀਂ ਸੀ ਜਾਂ ਪੁਲਿਸ ਕਿਉਂ ਨਹੀਂ ਸੀ। ਉਹਨਾਂ ਦੀ ਹਿਫਾਜ਼ਤ ਦਾ ਜ਼ਿੰਮਾ ਉਹਨਾਂ ਦਾ ਸੀ। ਪਾਕਿਸਤਾਨ ਬਾਰ-ਬਾਰ ਕਹਿਣ ਡਿਆ ਸੀ ਕਿ ਭਾਈ ਤੁਸੀਂ ਇਨਵੈਸਟੀਗੇਸ਼ਨ ਕਰੋ, ਉਹ ਕਿਵੇਂ ਅੰਦਰ ਆਏ, ਕੌਣ ਸਨ, ਉਹਨਾਂ ਦੀਆਂ ਕੋਈ ਤਸਵੀਰਾਂ, ਐਵੇਂ ਖਾਕੇ ਬਣਾ ਕੇ ਤੇ ਅੱਜ ਤੱਕ ਉਹ ਲੱਭੇ ਨੇ ਕਿੱਥੇ? ਇੰਡੀਆ ਦੀ ਇੰਟੈਲੀਜੈਂਸ ਗਈ ਕਿੱਥੇ? ਸਾਰਾ ਕੁਝ ਗਿਆ ਕਿ ਅੱਜ ਤੱਕ ਉਹ ਬੰਦੇ ਹੀ ਨਹੀਂ ਫੜੇ ਗਏ। ਉਹਨਾਂ ਨੂੰ ਫੜ ਕੇ ਦਿਮਾਗ 'ਚ ਗੋਲੀ ਮਾਰੋ, ਉਹਨਾਂ ਨੂੰ ਪੁੱਛੋ ਕਿੱਥੋਂ ਆਏ, ਉਹਨਾਂ ਦੇ ਘਰ ਦਾ ਬਾਇਓਡਾਟਾ ਕੱਢੋ ਸਾਰਾ। ਠੀਕ ਹੈ ਜੀ। ਤੇ ਇਸ ਤਰ੍ਹਾਂ ਦੇ ਕੰਮ ਜਿਹੜੇ ਨਾ ਇਹ ਸਾਰਿਆਂ ਲਈ ਨੁਕਸਾਨਦੇ ਨੇ, ਇੰਡੀਆ ਲਈ ਵੀ, ਪਾਕਿਸਤਾਨ ਲਈ ਵੀ। ਇਹ ਕੋਈ ਅੱਛੀ ਗੱਲ ਨਹੀਂ। ਜੰਗ ਕਿਸੇ ਮਸਲੇ ਦਾ ਕੋਈ ਹੱਲ ਹੈ ਹੀ ਨਹੀਂ। ਤੇ ਕਿਉਂਕਿ ਉਹ ਬਾਰ-ਬਾਰ ਮਤਲਬ ਇੱਕ ਗੱਲ ਆਉਂਦੀ ਹੈ ਕਿ ਅਸੀਂ ਵੀ ਮਤਲਬ ਇੰਨਾ ਪੀਸ ਹੋ ਕੇ ਹਰ ਦਫਾ ਕਹਿੰਦੇ ਹਾਂ ਕਿ ਯਾਰ ਨਾ ਕਰੋ ਨਾ ਕਰੋ ਨਾ ਕਰੋ। ਜਦੋਂ ਇੰਨੀ ਦਫਾ ਬੰਦਾ ਮਨਾ ਕਰ ਦਵੇ ਔਰ ਉਹਦੇ ਬਾਵਜੂਦ ਤੁਹਾਡੇ ਉੱਤੇ ਉਹ ਅਗਲਾ ਬੰਦਾ ਚੜ੍ਹੀ ਜਾਏ, ਤਾਂ ਯਾਰ ਇਸ ਤਰ੍ਹਾਂ ਦਾ ਇਮਤਿਹਾਨ ਤੇ ਨਹੀਂ ਨਾ ਲੈਣਾ ਚਾਹੀਦਾ ਕਿਸੇ ਦਾ। ਬਹਰਹਾਲ ਅੱਲਾ ਮੀਆਂ ਸਾਡੇ ਮੁਲਕ ਦੇ ਉੱਤੇ ਰਹਿਮ ਕਰੇ ਜੀ। ਔਰ ਸਾਨੂੰ ਆਪਣੀ ਫੌਜ ਦੇ ਉੱਤੇ ਫਖਰ ਹੈ। ਜ਼ਾਹਿਰ ਹੈ ਜਿਹੜਾ ਇੰਡੀਆ ਨੇ ਉਹ ਆਪਣੇ ਮੁਲਕ ਦੇ ਨਾਲ ਹੈ, ਜਿਹੜਾ ਪਾਕਿਸਤਾਨੀ ਉਹ ਆਪਣੇ ਮੁਲਕ ਦੇ ਨਾਲ ਹੈ। ਇਹਦੇ 'ਚ ਕੋਈ ਮੇਰੇ ਖਿਆਲ 'ਚ ਆਮ ਪਬਲਿਕ ਜਿਹੜੀ ਹੈ ਉਹਨੂੰ ਥੋੜ੍ਹਾ ਜਿਹਾ ਸੋਚਣਾ ਚਾਹੀਦਾ ਕਿ ਅਸੀਂ ਇਹ ਕੀ ਕਰ ਰਹੇ ਹਾਂ। ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਕਿ ਥੋੜ੍ਹਾ ਜਿਹਾ ਮਾਹੌਲ ਠੰਡਾ ਹੋਵੇ, ਨਾ ਕਿ ਅਸੀਂ ਕਹੀਏ ਕਿ ਉਹਨੂੰ ਕਤਲ ਕਰ ਦਿਓ, ਉਹਨੂੰ ਮਾਰ ਦਿਓ, ਇਹਨੂੰ ਕਰ ਦਿਓ, ਉਹਨੂੰ ਕਰ ਦਿਓ। ਨਹੀਂ, ਜਿਹੜੇ ਫੌਜੀ ਨੇ ਅਸੀਂ ਉਹਨਾਂ ਦੇ ਬਾਰੇ 'ਚ ਵੀ ਸੋਚਣਾ, ਆਪਣੇ ਮੁਲਕ ਦੇ ਬਾਰੇ 'ਚ, ਆਪਣੇ ਬੱਚਿਆਂ ਦੇ ਬਾਰੇ 'ਚ। ਤੇ ਤੁਸੀਂ ਵੀ ਆਪਣੇ ਮੁਲਕ ਦੇ ਬਾਰੇ ਸੋਚੋ, ਆਪਣੇ ਬੱਚਿਆਂ ਦੇ ਬਾਰੇ ਸੋਚੋ, ਆਪਣੇ ਫੌਜੀਆਂ ਦੇ ਬਾਰੇ ਸੋਚੋ। ਉਹ ਜਿਹੜਾ ਪੈਸਾ ਜੰਗਾਂ ਦੇ ਉੱਤੇ ਖਰਚ ਹੋਣ ਡਿਆ ਉਹ ਉਸ ਮੁਲਕ ਦੀ ਤਰੱਕੀ ਤੇ ਲੱਗੇ। ਸਾਡੇ ਜਿਹੜਾ ਪੈਸਾ ਇੰਨਾ, ਸਾਨੂੰ ਅੱਛੇ ਤਰੀਕੇ ਪੜੋਸੀ ਬਣ ਕੇ ਰਹਿਣਾ ਚਾਹੀਦਾ, ਅੱਛੇ ਤਾਲੁਕਾਤ ਕਾਇਮ ਕਰਨੇ। ਸਿੱਧੂ ਸਾਹਿਬ ਆਏ ਸੀ ਨਾ ਇੱਥੇ, ਤੇ ਸਿੱਧੂ ਸਾਹਿਬ ਨੂੰ ਸ਼ੋਅ ਤੋਂ ਕਢਵਾਤਾ। ਇੰਨੀ ਇੰਤਹਾ ਪਸੰਦੀ ਹੋ ਚੁੱਕੀ ਹੈ ਇੰਡੀਆ ਦੇ ਵਿੱਚ ਕਿ ਉਸ ਬੰਦੇ ਨੂੰ ਚੈਨਲ ਤੋਂ ਕੰਮ ਬੰਦ ਕਰਾਤਾ ਕਿ ਪਾਕਿਸਤਾਨ ਤੋਂ ਕੀ ਹੈ ਕਿ ਜੀ ਇਮਰਾਨ ਖਾਨ ਦੇ ਨਾਲ ਮਿਲ ਕੇ ਆਇਆ ਵੇ। ਤੇ ਇਮਰਾਨ ਖਾਨ ਕੋਲੋਂ ਕੀ ਆਪਣੇ ਲਈ ਆਇਆ ਸੀ? ਸਾਰੇ ਸਿੱਖਾਂ ਲਈ ਆਇਆ ਸੀ। ਸਾਰੇ ਸਿੱਖਾਂ ਦੀ ਤਰਫੋਂ ਆਇਆ ਸੀ ਕਿ ਜਿਹੜੇ ਗੁਰੂ ਨਾਨਕ ਸਾਹਿਬ ਹੈਗੇ ਨੇ ਉਹਨਾਂ ਦਾ ਜਨਮ ਸਥਾਨ ਜਿਹੜਾ ਵੇ ਉਹਨੂੰ ਖੋਲ੍ਹਿਆ ਜਾਵੇ ਔਰ ਉਹਨੂੰ ਨਿਆ ਬਣਾਇਆ ਜਾਵੇ। ਤਾਂ ਉਹ ਪੈਸਾ ਤਾਂ ਸਾਰਾ ਹਕੂਮਤ ਨੇ ਲਾਇਆ, ਸਾਡੀ ਮੁਲਕ ਦੀ ਰਸਤਾ ਵੀ ਖੋਲ੍ਹਿਆ। ਅਸੀਂ ਤਾਂ ਕਹਿੰਦੇ ਹਾਂ ਸਿੱਖ ਯਾਤਰੀ ਇੱਥੇ ਆਉਂਦੇ ਰਹਿਣ, ਇਹ ਉਹਨਾਂ ਲਈ ਸਾਡੇ ਦਰਵਾਜ਼ੇ ਖੁੱਲ੍ਹੇ ਹੋਏ ਨੇ। ਲੇਕਿਨ ਸਿੱਖਾਂ ਅੱਗੇ ਵੀ ਇੱਕ ਸਾਡੀ ਰਿਕੁਐਸਟ ਹੈਗੀ ਹੈ ਕਿ ਹੁਣ ਤੁਸੀਂ ਇਸ ਝਾਂਸੇ ਦੇ ਵਿੱਚ ਨਹੀਂ ਆਉਣਾ।
ਜਿਹੜਾ 47 ਦੇ ਵਿੱਚ ਹੋਇਆ ਵੇ। ਤੁਹਾਡੀ ਮਿਹਰਬਾਨੀ। ਅਸੀਂ ਤੁਹਾਡੇ ਨਾਲ ਬਹੁਤ ਅੱਛਾ ਸਲੂਕ ਕਰਨੇ ਆ ਜਦੋਂ ਤੁਸੀਂ ਇੱਥੇ ਆਉਂਦੇ ਹੋ, ਅੱਗੇ ਵੀ ਕਰਦੇ ਰਵਾਂਗੇ ਔਰ ਆਪਾਂ ਅੱਛੇ ਤਰੀਕੇ ਦੇ ਨਾਲ ਰਹੀਏ, ਇਹੀ ਗੱਲ ਹੈਗੀ। ਇੰਡੀਅਨ ਵੀ ਆਉਣਾ ਚਾਹਣ ਆਉਣ, ਅੱਛੇ ਤਾਲੁਕਾਤ ਹੋਣ, ਇੱਕ ਦੂਜੇ ਨਾਲ ਨਫ਼ਰਤਾਂ ਮੁੱਕਣ। ਤੇ ਬਾਕੀ ਰਿਹਾ, ਕਿਉਂਕਿ ਗੋਦੀ ਮੀਡੀਆ ਜਾਂ ਮੋਦੀ ਦੇ ਜਿਹੜੇ ਪੁਜਾਰੀ ਨੇ ਨਾ, ਜਿਹੜੇ ਹਿੰਦੂ, ਉਹ ਨਹੀਂ ਸਮਝਣ ਲੱਗੇ। ਉਹਨਾਂ ਲਈ ਇੱਕੋ ਹੀ ਗੱਲ ਹੈ ਵੀ ਪਾਕਿਸਤਾਨੀ ਮੁਸਲਮਾਨ ਦਹਿਸ਼ਤਗਰਦ ਨੇ। ਤੇ ਪਾਕਿਸਤਾਨ ਦੇ ਵਿੱਚ ਜਿੰਨੇ ਵੀ ਧਮਾਕੇ ਹੋਏ ਨੇ, ਇੰਡੀਆ ਦੇ ਬੰਦੇ ਗਿਣ ਲਓ ਕਿੰਨੇ ਮਰੇ ਨੇ ਅੱਜ ਤੱਕ ਧਮਾਕਿਆਂ 'ਚ, ਤੇ ਪਾਕਿਸਤਾਨ ਦੇ ਗਿਣ ਲਓ, ਉਹ ਸਾਰੇ ਇਹ ਮੋਦੀ ਦੇ ਪੁਜਾਰੀਆਂ ਨੇ ਮਾਰੇ ਨੇ। ਸਾਡਾ ਵੀ ਫਿਰ ਇਹੀ ਕਹਿਣਾ। ਤੇ ਜਿਹੜੇ ਪੀਸਫੁਲ ਹੈਗੇ ਨੇ ਹਿੰਦੂ, ਅਸੀਂ ਉਹਨਾਂ ਲਈ ਬੜੀ ਰਿਸਪੈਕਟ ਹੈ ਸਾਡੀ ਜੀ, ਜਿਹੜੇ ਉੱਥੇ ਮੁਸਲਮਾਨ ਨੇ। ਕਿਉਂਕਿ ਅਸੀਂ ਤਾਂ ਹਮਲਾ ਇਸ ਤੋਂ ਵੀ ਨਹੀਂ ਕਰਦੇ ਕਿ ਉੱਥੇ ਸਿੱਖ ਵੀ ਰਹਿੰਦੇ ਨੇ, ਉੱਥੇ ਮੁਸਲਮਾਨ ਵੀ ਰਹਿੰਦੇ ਨੇ, ਉੱਥੇ ਕ੍ਰਿਸਚਨ ਵੀ ਰਹਿੰਦੇ ਨੇ, ਖਾਲੀ ਹਿੰਦੂ ਨਹੀਂ ਰਹਿੰਦੇ। ਤੇ ਹਿੰਦੂ ਵੀ ਬਹੁਤ ਸਾਰੇ ਵਿੱਚ ਅਮਨ ਪਸੰਦ ਹੈਗੇ ਨੇ, ਕਿ ਜਿਹੜੇ ਲੜਾਈ ਝਗੜੇ ਨੂੰ ਪਸੰਦ ਨਹੀਂ ਕਰਦੇ, ਕਿਉਂਕਿ ਉਹਨਾਂ ਦੇ ਵੀ ਬੱਚੇ ਹੈਗੇ ਨੇ। ਤੇ ਇਹ ਗੱਲ ਸੋਚਣੀ ਸਮਝਣੀ ਚਾਹੀਦੀ ਹੈ। ਬਾਕੀ ਜਿਹੜੇ ਸਾਡੇ ਇੱਥੇ ਪਾਕਿਸਤਾਨੀ ਰਾਤ ਨੂੰ ਉਹਨਾਂ ਨੇ ਹਮਲਾ ਕਰਕੇ ਸ਼ਹੀਦ ਕੀਤੇ ਨੇ, ਅੱਲਾਹ ਪਾਕ ਉਹਨਾਂ ਦੇ ਘਰਦਿਆਂ ਨੂੰ ਸਬਰੇ ਜਮੀਲ ਅਤਾ ਫਰਮਾਏ ਜੀ, ਔਰ ਸਾਡੇ ਮੁਲਕ ਦੀ ਅੱਲਾਹ ਪਾਕ ਹਿਫਾਜ਼ਤ ਫਰਮਾਏ, ਔਰ ਸਾਡੀ ਫੌਜ ਨੂੰ ਅੱਲਾਹ ਪਾਕ ਹੋਰ ਹਿੰਮਤ ਔਰ ਤਾਕਤ ਦੇਵੇ। ਅਸੀਂ ਸਾਰੇ ਫੌਜ ਦੇ ਨਾਲ ਹੈਗੇ ਹਾਂ ਤੇ ਸਾਰੇ ਫੌਜ ਦੇ ਨਾਲ ਖਲੋਤੇ ਨੇ ਅਲਹਮਦੁਲਿਲਾ। ਤੇ ਬਹੁਤ ਅੱਛਾ ਰਿਸਪੌਂਸ ਦਿੱਤਾ ਜੀ ਫੌਜ ਨੇ। ਅਸੀਂ ਇਸੇ ਤਰ੍ਹਾਂ ਹੀ ਅੱਗੇ ਰਿਐਕਟ ਕਰਦੇ ਰਹਿਣ। ਜਿਹੜੇ ਸ਼ਹੀਦ ਹੋਏ ਨੇ ਛੋਟੇ ਛੋਟੇ ਬੱਚੇ, ਉਹਦੇ 'ਚ ਕੋਈ ਉਹਨਾਂ ਨੇ ਕੋਈ ਦਹਿਸ਼ਤਗਰਦ ਦਾ ਕਹਿੰਦੇ ਨੇ। ਸਾਡੀਆਂ ਪਾਕਿਸਤਾਨੀ ਖਬਰਾਂ ਵੇਖੋ, ਔਰ ਜਿਹੜੇ ਸ਼ਹੀਦ ਹੋਏ ਨੇ ਬੱਚੀਆਂ ਔਰ ਬੱਚੇ, ਉਹਨਾਂ ਨੂੰ ਦੇਖੋ, ਉਹ ਦਹਿਸ਼ਤਗਰਦ ਲੱਗਦੇ ਨੇ ਤੁਹਾਨੂੰ? ਯਾਰ ਹੱਦ ਹੋ ਗਈ ਯਾਰ। ਘਰਾਂ ਦੇ ਉੱਤੇ ਬੰਬਾਰੀ। ਅਗਰ ਸਾਡੀ 24 ਕਰੋੜ ਆਬਾਦੀ ਹੈ ਤੇ ਇੰਡੀਆ ਦੀ 1 ਅਰਬ 30 ਕਰੋੜ ਤੋਂ ਆਬਾਦੀ ਜ਼ਿਆਦਾ ਵੇ। ਤੁਸੀਂ ਉੱਥੋਂ ਬੰਬ ਸੁੱਟੋਗੇ ਤੇ ਚੰਦ ਘਰ ਮਤਲਬ ਨੁਕਸਾਨ ਹੋਏਗਾ, ਲੇਕਿਨ ਇੱਥੋਂ ਅਗਰ ਬੰਬ ਜਾਏਗਾ ਤੇ ਉੱਥੇ ਤੇ ਇੰਨੀ ਕੁ ਆਬਾਦੀ ਦਾ ਨੁਕਸਾਨ ਹੋਏਗਾ। ਕਿਉਂਕਿ ਇੱਕ ਮਹੱਲੇ 'ਚ ਅਗਰ ਇੱਥੇ 100 ਬੰਦੇ ਰਹਿੰਦੇ ਨੇ ਤਾਂ ਉੱਥੇ 10,000 ਬੰਦਾ ਇੱਕ ਮਹੱਲੇ 'ਚ ਰਹਿੰਦਾ ਇੰਡੀਆ 'ਚ। ਸੋਚੋ ਕਿੰਨਾ ਨੁਕਸਾਨ ਹੋਏਗਾ। ਕਿਸੇ ਦਾ ਫਾਇਦਾ ਹੈ? ਕੋਈ ਫਾਇਦਾ ਨਹੀਂ। ਇਸ ਲਈ ਆਪਣੀ ਹਕੂਮਤ ਨੂੰ ਵੀ ਸਮਝਾਓ ਕਿ ਯਾਰ ਇਹ ਕੰਮ ਨਾ ਕਰੋ। ਸਾਡੇ ਵੱਲੋਂ ਪਹਿਲ ਨਹੀਂ ਹੁੰਦੀ, ਨਾ ਹੁਣ ਕੀਤੀ ਅਸੀਂ ਪਹਿਲ, ਨਾ ਪਹਿਲੇ ਕਦੀ ਕੀਤੀ ਸੀ। ਅਸੀਂ ਕਹਿਣ ਡੇ ਸਾਂ ਕਿ ਉਹ ਦਹਿਸ਼ਤਗਰਦਾਂ ਦਾ ਪਤਾ ਕਰੋ ਯਾਰ, ਉਹਨਾਂ ਨੂੰ ਲੱਭੋ। ਅਗਰ ਅਸੀਂ ਕੀਤਾ ਹੁੰਦਾ ਤੇ ਮਤਲਬ ਬੰਦਾ ਨਾ ਸ਼ਰਮਿੰਦਾ ਸ਼ਕਲੋਂ ਨਜ਼ਰ ਆ ਜਾਂਦਾ ਯਾਰ, ਸ਼ਰਮਿੰਦਾ। ਅਸੀਂ ਬਾਰ-ਬਾਰ ਕਹਿ ਰਹੇ ਹਾਂ ਯਾਰ, ਤੁਸੀਂ ਇੰਟਰਨੈਸ਼ਨਲ ਅਦਾਲਤ 'ਤੇ ਚਲੇ ਜਾਓ, ਜਿਹੜਾ ਤੁਹਾਡੀ ਮਰਜ਼ੀ ਦਾ ਮੁਲਕ ਹੈ, ਜਿੰਦੇ ਕੋਲੋਂ ਤੁਸੀਂ ਮੁਤਮਈਨ ਜੇ। ਅਮਰੀਕਾ ਤੁਹਾਡਾ ਸਾਥੀ ਹੈ, ਰਸ਼ੀਆ ਤੁਹਾਡਾ ਸਾਥੀ ਹੈ, ਤੁਸੀਂ ਉਹਨਾਂ ਕੋਲੋਂ ਇਨਵੈਸਟੀਗੇਸ਼ਨ ਕਰਾਓ। ਹੋਰ ਇਸ ਤੋਂ ਜ਼ਿਆਦਾ ਪਾਕਿਸਤਾਨ ਕੀ ਕਰ ਸਕਦਾ ਸੀ? ਲੇਕਿਨ ਅਫਸੋਸ ਕਿ ਗੋਦੀ ਮੀਡੀਆ ਜਿਹੜਾ ਨਾ, ਉਹ ਜੰਗ ਲਵਾ ਕੇ ਰਿਹਾ ਵੇ। ਤੇ ਇਨਸ਼ਾਅੱਲਾ ਅਸੀਂ ਆਪਣੇ ਮੁਲਕ ਦੀ ਹਿਫਾਜ਼ਤ ਆਪਣੀ ਜਾਨ 'ਤੇ ਖੇਡ ਕੇ ਕਰਾਂਗੇ। ਸਾਡਾ ਈਮਾਨ ਦਾ ਹਿੱਸਾ ਵੇ ਇਹ ਦਰਸਗਾਹ। ਸਾਨੂੰ ਜਿਹੜੀ ਇਹ ਜਜ਼ਬਾ ਜਿਹੜਾ ਵੇ, ਕਿਤਾਬਾਂ ਵੀ ਤੁਸੀਂ ਲੋਕ ਪੜ੍ਹਦੇ ਹੋ, ਸਾਰੀ ਜਾਣਕਾਰੀ YouTube ਦੇ ਜ਼ਰੀਏ ਤੁਹਾਨੂੰ ਹੈ ਵੇ। ਮੁਸਲਮਾਨ ਨੇ ਕਦੀ ਵੀ ਕਿਸੇ ਦੇ ਉੱਤੇ ਪਹਿਲੇ ਹਮਲਾ ਨਹੀਂ ਕੀਤਾ। ਆਪਣੇ ਬਚਾਓ ਦੇ ਵਿੱਚ, ਡਿਫੈਂਸ ਦੇ ਵਿੱਚ ਉਹਦੇ ਨਾਲ ਲੜਿਆ ਵੇ। ਤੇ ਲੱਖ ਲੱਖ ਬੰਦੇ ਦੀ ਫੌਜ ਵੀ ਖੜੀ ਹੈ ਨਾ, ਤੇ 70 ਬੰਦਾ ਜੇ ਮੁਸਲਮਾਨ ਹੈ ਤੇ ਉਹ ਜੰਗ ਜਿੱਤ ਗਿਆ ਜੇ। ਇਹ ਤਾਰੀਖ ਹੈਗੀ ਹੈ, ਇਹਨੂੰ ਐਕਸੈਪਟ ਸਾਰੀ ਦੁਨੀਆ ਕਰਦੀ ਹੈ, ਕਿਉਂਕਿ ਤਾਰੀਖ ਨੂੰ ਮਿਟਾਇਆ ਨਹੀਂ ਜਾ ਸਕਦਾ। ਤੇ ਸਾਡੇ 'ਚ ਵੀ ਉਹੀ ਜਜ਼ਬਾ ਹੈ। ਲੱਖਾਂ ਦੀ ਵੀ ਫੌਜ ਹੋਏਗੀ ਨਾ, ਇੱਕ ਪਾਕਿਸਤਾਨੀ ਜਿਹੜਾ ਨਾ, ਉਹ ਨਹੀਂ ਡਰਦਾ। ਔਰ ਇੰਡੀਆ ਦੇ ਵਿੱਚ ਉਹ ਛੋਟੇ ਬੱਚੇ ਦੀ ਵੀਡੀਓ ਬਹੁਤ ਵਾਇਰਲ ਹੋ ਰਹੀ, ਜਿਹੜਾ ਮੁਸਲਮਾਨ ਹੈਗਾ ਵੇ, ਜਿਹਨੇ ਇੰਡੀਆ 'ਚ ਖਲੋ ਕੇ ਧੜੱਲੇ ਦੇ ਨਾਲ ਕਿਹਾ ਜੀ ਮੈਂ ਪਾਕਿਸਤਾਨ ਮੁਰਦਾਬਾਦ ਕਿਉਂ ਕਵਾਂ। ਪਾਕਿਸਤਾਨ ਵਿੱਚ ਵੀ ਹਿੰਦੂ ਰਹਿੰਦੇ ਨੇ, ਪਾਕਿਸਤਾਨ 'ਚ ਮੁਸਲਮਾਨ ਵੀ ਰਹਿੰਦੇ ਨੇ, ਦੂਸਰੇ ਮਜ਼ਹਬ ਦੇ ਲੋਕ ਵੀ ਰਹਿੰਦੇ ਨੇ। ਸਾਡੇ ਇੱਥੇ ਹਿੰਦੁਸਤਾਨ ਵਿੱਚ ਵੀ ਉਹ ਸਾਰੇ ਰਹਿੰਦੇ ਨੇ। ਮੈਂ ਕਿਸੇ ਦਾ ਨੁਕਸਾਨ ਕਿਉਂ ਸੋਚਾਂ? ਕਿੱਡੀ ਸਮਝਦਾਰੀ ਦੀ ਗੱਲ ਉਸ ਬੱਚੇ ਨੇ ਕੀਤੀ, ਮੈਂ ਕਹਿੰਦਾ ਕਮਾਲ ਹੈ। ਠੀਕ ਹੈ ਜੀ। ਤੇ ਮੇਰੇ ਖਿਆਲ ਦੇ ਵਿੱਚ ਸਾਰਿਆਂ ਨੂੰ ਉਸ ਗੱਲ ਨੂੰ ਸਮਝਣਾ ਚਾਹੀਦਾ, ਉਸ ਬੱਚੇ ਦੀ ਗੱਲ ਨੂੰ ਸਮਝਣਾ ਚਾਹੀਦਾ ਵੇ। ਉਸ ਬੱਚੇ ਨੇ ਬਹੁਤ ਵੱਡੀ ਗੱਲ ਕੀਤੀ। ਅਸੀਂ ਵੀ ਇਹੀ ਗੱਲਾਂ ਕਰਨੇ ਕਿ ਸਾਨੂੰ ਕੋਈ ਤਕਲੀਫ। ਠੀਕ ਹੈ ਜੀ। ਅਸੀਂ ਇੱਥੇ ਸਾਰੇ ਮਿਲ ਜੁਲ ਕੇ ਰਹਿੰਦੇ ਹਾਂ ਪਾਕਿਸਤਾਨ 'ਚ। ਹਿੰਦੂ, ਮੁਸਲਿਮ, ਕ੍ਰਿਸਚਨ, ਸਿੱਖ, ਸਾਰੇ ਸਭ ਇੱਥੇ ਅਮਨ ਅਮਾਨ ਦੇ ਨਾਲ। ਸਾਡੇ ਇੱਥੇ ਕੋਈ ਇੰਡੀਆ ਦੀ ਸਟੋਰੀਆਂ ਦੇਖ ਲਓ ਤੁਸੀਂ, 84 ਦਾ ਵਾਕਿਆ ਦੇਖ ਲਓ, ਕਸ਼ਮੀਰ ਦੇ ਵਿੱਚ ਮੁਸਲਮਾਨਾਂ ਦਾ 50 ਸਾਲ ਤੋਂ ਹਾਲ ਵੇਖ ਲਓ, ਤੁਹਾਨੂੰ ਆਪੇ ਸਮਝ ਆ ਜਾਏਗੀ ਪਾਕਿਸਤਾਨ ਦੇ ਵਿੱਚ ਕੀ ਮਤਲਬ ਕਿਸ ਤਰ੍ਹਾਂ ਲੋਕ ਰਹਿੰਦੇ ਨੇ ਔਰ ਉੱਥੇ ਕਿਸ ਤਰ੍ਹਾਂ ਰਹਿ ਰਹੇ ਨੇ। ਤੇ ਮੇਰੀ ਸਾਰਿਆਂ ਅੱਗੇ ਰਿਕੁਐਸਟ ਹੈਗੀ ਕਿ ਆਪਣੀ ਸਰਕਾਰ ਨੂੰ ਜਿਹੜਾ ਨਾ ਸਮਝਾਓ ਕਿ ਇਸ ਕੰਮ ਨੂੰ ਬੰਦ ਕਰੇ। ਇਹ ਵੱਧਦਾ ਜਾਏਗਾ ਤੇ ਇਹਦੇ 'ਚ ਫਾਇਦਾ ਕਿਸੇ ਦਾ ਨਹੀਂ ਹੋਣਾ, ਨੁਕਸਾਨ ਹੀ ਹੋਣਾ।
ਤੇ ਹੁਣ ਮੈਨੂੰ ਦਿਓ ਜੀ ਇਜਾਜ਼ਤ, ਫਿਰ ਕੱਲ ਮੁਲਾਕਾਤ ਹੁੰਦੀ ਹੈ। ਅੱਲਾ ਹਾਫਿਜ਼।